तरीके इंसाफ का भी तो अपना एक मौकफ है ना। वो कहते हैं कि जी कैरेट स्टिक पॉलिसी है, एक पासे सानू मुज़ाकरात वाले ते काम ते ला छोड़ते हैं, कहते हैं जी मुज़ाकरात करो मुज़ाकरात करो मुज़ाकरात करो, तो दूजे पासे जेडे कार्रवाइयां ने साढ़े खिलाफ साढ़े कारकुनान के खिलाफ असी जाने साड़ी बानी नाल मुलाकात नहीं कराई जाती, ना साड़ी कोई गल उस तरह सुनी जाती है कि मुज़ाकरात ही बह के अगर कोई गल करिए तो ये किस तरह मामला फिर किस तरह हल होएगा सर? देखो गल है ਤੇ ਇਹ ਕੰਮ ਤੇ ਪੀਟੀਆਈ ਨੂੰ ਵੀ ਕਿਹਾ ਜਾ ਸਕਦਾ ਕਿ ਉਹ ਕਰ ਰਹੇ ਨੇ ਕਿ ਇੱਕ ਪਾਸੇ ਉਹ ਕਹਿੰਦੇ ਨੇ ਕਿ ਜਿਹੜੀ ਟੋਪੀ ਆ ਫੈਸਲੇ ਕਰਨ ਦੀ ਉਹ ਅਸੀਂ ਅਚਕਜ਼ਈ ਸਾਹਿਬ ਨੂੰ ਪਨਾ ਦਿੱਤੀ ਹੈ ਖਾਨ ਸਾਹਿਬ ਨੇ ਤੇ ਉਹ ਮੁਕੰਮਲ ਉਹਨਾਂ ਦਾ ठीक। ਅਖਤਿਆਰ ਆ ਫੈਸਲਾ ਕਰਨ ਦਾ ਤੇ ਉਹ ਟੀਟੀਏਪੀ ਕਹਿੰਦੀ ਹੈ ਕਿ ਅਸੀਂ ਮੁਜ਼ਾਕਰਾਤ ਕਰੀਏ ਤੇ ਦੂਜੇ ਪਾਸੇ ਪੀਟੀਆਈ ਕਹਿੰਦੀ ਹੈ ਅਸੀਂ ਮੁਜ਼ਾਕਰਾਤ ਕੋਈ ਨਹੀਂ ਜੇ ਕਰਨੇ ਤੇ ਫਿਰ ਤੇ ਤੁਸੀਂ ਵੀ ਦੋ ਪਾਲਿਸੀਆਂ ਅਪਣਾਈਆਂ ਹੋਈਆਂ ਨੇ ਤੇ ਜਿਹੜਾ ਸਾਡੇ ਉੱਤੇ ਇਲਜ਼ਾਮ ਲੱਗਦਾ ਹੈ ਦੇਖੋ ਗੱਲ ਇਹ ਹੈਗੀ ਆ ਕਿ ਕੁਝ ਹੈਗੇ ਨੇ ਅਦਾਲਤੀ ਜਿਹੜੇ जी ਕਹਿ ਲੋ ਕੰਮ ਉਹ ਅਦਾਲਤਾਂ ਨੇ ਕਰਨੇ ਨੇ ਜੇ ਤੁਸੀਂ ਕਹੋ ਕਿ ਹਕੂਮਤ ਜਿਹੜੀ ਆ ਖਾਨ ਸਾਹਿਬ ਨੂੰ ਰਿਲੀਫ ਦਿਵਾ ਦੇਵੇ ਜਾਂ ਕੋਈ ਪੈਰੋਲ ਦੇ ਉੱਤੇ ਲੋਕਾਂ ਨੂੰ ਤੇ ਕਹਿਣ ਦਾ ਮਤਲਬ ਹੈ ਤੇ ਫਿਰ ਤੇ सही। ਤੁਸੀਂ ਕਹਿ ਰਹੇ ਹੋ ਕਿ ਅਦਾਲਤ ਉਹਨਾਂ ਦੀ ਮਰਜ਼ੀ ਦੇ ਫੈਸਲੇ ਕਰਨ ਜਾਂ ਐਨਆਰਓ ਦੇ ਦੇਣ ਤੇ ਇੱਥੇ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਹਕੂਮਤ ਦੀ ਕੋਈ ਦੋਹਰੀ ਪਾਲਿਸੀ ਨਹੀਂ ਹੈ ਅਸੀਂ ਕੋਈ ਨਹੀਂ ਜੇ ਅਦਾਲਤ ਆਪਣਾ ਕੰਮ ਕਰ ਰਹੇ ਨੇ ਜਿਹੜੇ ਕੰਮ ਸਾਡੀ ਡੋਮੇਨ 'ਚ ਨੇ ਅਸੀਂ ਹਾਜ਼ਰ ਹਾਂ ਉਹਨਾਂ ਦੇ ਵਾਸਤੇ ਲੇਕਿਨ ਜੇ ਤੁਸੀਂ ਕਹੋ ਕਿ ਖਾਨ ਸਾਹਿਬ ਨੂੰ ਔਰ ਜਿਹੜੀ ਗੱਲ ਆ ਕਿ ਮੁਲਾਕਾਤ ਨਹੀਂ जी ਕਰਾਣੀ ਦੇਖੋ ਮੁਲਾਕਾਤਾਂ ਤੇ 900 ਮੁਲਾਕਾਤਾਂ ਹੋਈਆਂ ਨੇ ਖਾਨ ਸਾਹਿਬ ਦੇ ਨਾਲ ਲੇਕਿਨ ਉਨ ਮੁਲਾਕਾਤਾਂ ਨੂੰ ਵੀ ਕਿਸੇ ਆਇਨ ਕਾਨੂੰਨ ਦੇ ਪਰਾਏ ਦੇ ਵਿੱਚ ਹੋਣਾ ਚਾਹੀਦਾ ਨਾ ਜੇ ਕਾਨੂੰਨ ਇਹ ਕਹਿ ਰਿਹਾ ਹੈ ਕਿ ਪ੍ਰਿਜ਼ਨ ਰੂਲਸ ਦਾ ਜਿਹੜਾ ਕਾਨੂੰਨ ਆ ਉਹ ਕਹਿੰਦਾ ਹੈ ਕਿ ਤੁਸੀਂ ਮੁਲਾਕਾਤਾਂ ਕਰੋ ਲੇਕਿਨ ਤੁਸੀਂ ਸਿਆਸੀ ਜਿਹੜੀ ਹੈਗੀ ਉੱਥੇ ਸਿਆਸਤ ਨਹੀਂ ਕਰ ਸਕਦੇ ਲੇਕਿਨ ਖਾਨ ਸਾਹਿਬ ਤੇ ਜੇ जी ਜੇਲ੍ਹ ਤੋਂ ਦੇਖੋ ਸਜ਼ਾ ਹੁੰਦੀ ਹੈ ਇੱਕ ਸਜ਼ਾ ਦੇ ਵਿੱਚ ਵੀ ਤੁਸੀਂ ਅਦਾਰਿਆਂ ਦੀ ਜਿਹੜੀ ਆ ਉਹ ਇੱਜ਼ਤ ਨੂੰ ਛਾਲੋ ਗਾਲਮ ਗਲੋਚ ਕਰੋ ਤੁਸੀਂ ਜੇਲ੍ਹ 'ਚ ਬਹਿ ਕੇ ਵੀ ਤੁਸੀਂ ਕਹੋ ਕਿ ਜੀ ਇਹ ਸੜਕਾਂ ਬੰਦ ਹੋ ਜਾਣਗੀਆਂ ਸੂਬੇ ਦੇ ਰਸਤੇ ਬੰਦ ਹੋ ਜਾਣਗੇ ਤੇ ਇਹ ਮੈਨੂੰ ਦੱਸੋ ਦੁਨੀਆ 'ਚ ठीक। ਕਿਹੜਾ ਜਿਹੜਾ ਸਜ਼ਾ ਯਾਫਤਾ ਆਦਮੀ ਹੈਗਾ ਉਹਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਉਹਦੇ ਵਾਸਤੇ ਰੈੱਡ ਕਾਰਪਟ ਵਿਛਾਇਆ ਜਾਂਦਾ ਕਿ ਭਾਈਜਾਨ ਜਿਹੜਾ ਤੁਸੀਂ ਕੰਮ ਹੋਰ ਮਾਹੌਲ ਵਿਗਾੜਨਾ ਹੈ ਉਹ ਤੁਸੀਂ ਵਿਗਾੜੋ सही। ਕੋਈ ਰੌਲਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਗੱਲ ਇਹ ਕਿ ਮੁਲਾਕਾਤ 900 ਮੁਲਾਕਾਤਾਂ ਹੋਈਆਂ ਉਹਦੇ 'ਚ ਜੇ ਖਾਨ ਸਾਹਿਬ ਸਿਆਸਤ ਨਾ ਕਰਦੇ ਤੇ ਇਹ ਕੋਈ ਗੱਲ ਹੀ ਨਹੀਂ ਹੋਣੀ ਸੀ ਲੇਕਿਨ ਹਰ ਮੁਲਾਕਾਤ ਬਾਅਦ ਇੱਕ ਪੂਰਾ ਲੈਕਚਰ ਆਵਾਮ ਨੂੰ ਲੈਕਚਰ ਦਿੱਤਾ ਜਾਂਦਾ ਹੈ ਪੁੱਠੇ ਕਿਸਮ ਦਾ ਜਿਹਦੇ 'ਚ ਆਵਾਮ ਨੂੰ ਦੱਸਿਆ ਜਾਂਦਾ ਹੈ ਕਿ ਜੀ ਮੁਲਕ ਦੇ ਵਿੱਚ ਹੋਰ ਤਸਾਦਮ ਕਿਸ ਤਰ੍ਹਾਂ ਹੋਏਗਾ ਹੋਰ ਅਦਾਰਿਆਂ ਦਾ ਜਿਹੜਾ ਤੇ ਆਵਾਮ ਦਾ ਫਾਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ राणा साहब एक और मामला भी है आल दो रिलेटेड नहीं थोड़े नाल लेकिन क्योंकि मुस्लिम लीग नून नाल रिलेटेड है थोड़े को पूछ लैने टेरियन वाइट के हवाले नाल एक करारदाद बाकायदा तौर पर जमा कराई गई केपी असैंबली के केपी असैंबली की थोड़ी सूबाई रुकन असैंबली ने सोभिया साहिबा उन्होंने जमा कराई। इस तरह का जोड़ा अमल है जोड़ा उन्हें किया करारदाद जमा करवाई किसी की ज़ाती जिंदगी के हवाले नाल एक सूबे की असैंबली के इस हवाले नाल तुसी की कहते हो? ਦੇਖੋ ਮੈਂ ਤੇ ਕਦੀ ਗੱਲ ਨਹੀਂ ਕੀਤੀ ਟੈਰੀਅਨ ਵਾਈਟ ਦੀ ਪੂਰੀ ਦੁਨੀਆ ਜਾਣਦੀ ਹੈ ਉਹ ਕਿਹਦੀ ਬੇਟੀ ਆ ਖੈਰ ਗੱਲ ਇਹ ਹੈਗੀ ਉਹਨਾਂ ਦਾ ਜਿਹੜਾ ਮਾਮਲਾ ਹੈਗਾ ਉਹ ਕੈਲੀਫੋਰਨੀਆ ਦੀ ਅਦਾਲਤ 'ਚ ਹਾਲੇ ਵੀ ਪੈਂਡਿੰਗ ਆ ਬਹਰਹਾਲ ਦੇਖੋ ਮੈਂ ਨਹੀਂ ਸਮਝਦਾ ਕਿ ਉਹ ਮਾਮਲਾ ਬੱਚਾ ਜਾਣਦਾ ਕਿ ਕੀ ਉਹ ਅਸਲ ਮਾਮਲਾ ਹੈਗਾ ਲੇਕਿਨ ਜੇ ਉਹਨਾਂ ਨੇ ਕੋਈ ਕਰਾਰਦਾਦ ਇਹੋ ਜਿਹੀ ਦਿੱਤੀ ਆ ਉਹਦਾ ਕੋਈ ਲੀਗਲ ਤੇ ਉਹਦਾ ਕੁਝ ਵੀ ਨਹੀਂ ਹੋਣਾ ਇਹ ਤੇ ਅਦਾਲਤੀ ਮਾਮਲਾਤ ਨੇ ਅਦਾਲਤਾਂ 'ਚ ਹੱਲ ਹੋਣੇ ਇੱਕ ਕਰਾਰਦਾਦ ਪੇਸ਼ ਕਰਕੇ ਤੇ ਕੋਈ ਉਹਦਾ जी ਫਾਇਦਾ ਨਹੀਂ ਸਿਵਾਏ ਸਿਆਸੀ ਪੁਆਇੰਟ ਸਕੋਰਿੰਗ ਦੇ ਤੇ ਮੈਂ ਤੇ ਕੋਈ ਇਹਦਾ ਇੰਨਾ ਹਾਮੀ ਨਹੀਂ ਹੈਗਾ ਸਿਆਸੀ ਪੁਆਇੰਟ ਸਕੋਰਿੰਗ ਜਿਹੜੀ ਆ ਦੇਖੋ ਗੱਲ ਇਹ ਹੈਗੀ ਆ ਹਕੂਮਤ ਦੇ ਕੋਲ ਕੋਈ ਫालतू ਵਕਤ ਨਹੀਂ सही। ਹੈਗਾ ਕਿ ਉਹ ਇਹੋ ਜਿਹੀਆਂ ਗੱਲਾਂ 'ਚ ਤਵੱਜੋ ਦੇਣ ਸਾਡਾ ਕੰਮ ਇਹ ਹੈਗਾ ਅਸੀਂ ਆਵਾਮ ਦੇ ਵਾਸਤੇ ਕੁਝ ਬਿਹਤਰੀ ਲੈ ਕੇ ਆਈਏ ਉਹਨਾਂ ਵਾਸਤੇ ਕੋਈ ਪ੍ਰੋਗਰਾਮ ਲੈ ਕੇ ਆਈਏ ਕੋਈ ਮੁਲਕ ਦੀ ਤਰੱਕੀ ਵੱਲ ਚੀਜ਼ਾਂ ਨੂੰ ਲੈ ਕੇ ਜਾਈਏ ਕੋਈ ਐਕਸਪੋਰਟ ਵਧਾਈਏ ਸਾਡਾ ਫੋਕਸ ਇਸ ਪਾਸੇ ਆ ਜੇ ਉਹਨਾਂ ਨੇ ਕਿਸੇ ਨੇ ਕੋਈ ਪਾਰਲੀਮੈਂਟੇਰੀਅਨ ਨੇ ਕੋਈ ਕਰਾਰਦਾਦ ਪੇਸ਼ ਕੀਤੀ ਆਪਣੇ ਓਨ ਤੇ ਕੀਤੀ ਆ ਇਹ ਕੋਈ ਸਾਡੀ ਕੋਈ ਹਕੂਮਤੀ ਜਾਂ जी ਪਾਰਟੀ ਪਾਲਿਸੀ ਨਹੀਂ ਹੈਗੀ ਲੇਕਿਨ ਮੈਂ ਕੋਈ ਇਹਨੇ ਹੱਕ 'ਚ ਨਹੀਂ ਕਿ ਤੁਸੀਂ ਕਰਾਰਦਾਦ ਅਸੈਂਬਲੀ 'ਚ ਇਹੋ ਜਿਹੇ ਜਿਹੜੇ ਮਾਮਲਾਤ ਨੇ ਜਿਹੜੇ ਅਵਾਮੀ ਮਾਮਲਾਤ ਨਹੀਂ ਹੈ ਉਹਨਾਂ ਨੂੰ ਚੁੱਕਣ ਦਾ ਕੋਈ ਫਾਇਦਾ ਨਹੀਂ। राणा साहब 2025 खत्म हो रहा है बहुत सारे ਜਿਹੜੇ ਮੈਗਜ਼ੀਨਸ ਨੇ ਇੰਟਰਨੈਸ਼ਨਲ ਮੈਗਜ਼ੀਨਸ ਨੇ ਡਿਪਲੋਮੈਟ ਦੀ ਗੱਲ ਕਰ ਲਵਾਂ ਉਹਦੇ ਵਿੱਚ ਰਿਪੋਰਟਾਂ ਆਈਆਂ ਨੇ ਕਿ ਪਾਕਿਸਤਾਨ ਦਾ ਜਿਹੜਾ ਇਮੇਜ ਹੈ 2025 ਚ ਬਿਹਤਰ ਹੋਏ ਚਾਹੇ ਉਹ ਅਮਰੀਕਾ ਨਾਲ ਤਾਲੁਕਾਤ ਹੋਣ ਚਾਹੇ ਉਹ ਆਲਮੀ ਸਤ੍ਹਾ ਤੇ ਜਾਂ ਭਾਰਤ ਕੋਲ ਜਿਹੜੀ ਅਸੀਂ ਮਾਇਦੇ ਵਿੱਚ ਜੰਗ ਜਿੱਤੀ ਉਹਦੇ ਬਾਅਦ ਮਾਮਲਾਤ ਬਹੁਤ ਹੀ ਬਿਹਤਰੀ ਵਾਲੇ ਪਾਸੇ ਗਏ ਨੇ ਸਪੈਸ਼ਲੀ ਇੰਟਰਨੈਸ਼ਨਲੀ ਅਗਰ ਵੇਖਿਆ ਜਾਏ ਤੇ ਇਹਦਾ ਕ੍ਰੈਡਿਟ ਸਰ ਕਿਸ ਨੂੰ ਦਵੋਗੇ? ਦੇਖੋ ਮੈਂ ਸਮਝਦਾ ਹੈ ਲੀਡਰਸ਼ਿਪ ਜਿਹੜੀ ਸ਼ਹਬਾਜ਼ ਸ਼ਰੀਫ ਵਜ਼ੀਰ ਆਜ਼ਮ ਦੀ ਹੈਗੀ ਆ ਔਰ
ਜਿਹੜਾ आपस च एक वर्किंग रिलेशनशिप आ हुकूमत पाकिस्तान ते फौज जी पाकिस्तान खसूसन चीफ मार्शल आसिम मुनीर साहब ਦਾ ਜਿਹੜੇ ਯਾਨੀ ਕਿ ਉਹ ਮਿਸਾਲੀ ਹੈ ਤੇ ਜਦੋਂ ਟੀਮ ਵਰਕ ਤਗੜਾ ਹੋਵੇ ਜਦੋਂ ਆਪਸ 'ਚ ਇੱਕ ਅੱਛਾ ਵਰਕਿੰਗ ਰਿਲੇਸ਼ਨਸ਼ਿਪ ਹੋਵੇ ਤੇ ਫਿਰ ਇਹ ਹੋ ਨਹੀਂ ਸਕਦਾ ਕਿ ਪਾਕਿਸਤਾਨ ਜਿਹੜਾ ਨਾ ਉਹਨੂੰ ਕੋਈ ਰੋਕ जी ਸਕੇ ਤੇ ਅਲਹਮਦੁਲਿਲਾ ਇਸ ਸਾਲ 'ਚ ਅਸੀਂ ਇੰਡੀਆ ਨੂੰ ਸ਼ਿਕਸਤ ਦਿੱਤੀ ਹੈ ਭਾਰਤ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਉਹਦੇ ਪ੍ਰੋਪਗੈਂਡੇ ਦਾ ਉਹਦਾ ਜਿਹੜਾ सही ਕਹਿ ਲਓ ਕਿ ਉਹਨਾਂ ਨੇ ਜਿਹੜਾ ਹਮਲਾ ਕੀਤਾ ਪਾਕਿਸਤਾਨ ਦੇ ਵਿੱਚ ਯਾਨੀ ਕਿ ਉਹਨਾਂ ਦਾ ਬੋਲਤੀ ਬੰਦ ਕਰਾ ਦਿੱਤੀ ਫਿਰ ਦੇਖੋ ਅਲਹਮਦੁਲਿਲਾ ਅੱਜ ਪਾਕਿਸਤਾਨ ਦਾ ਜਿਹੜਾ ਨਾਮ ਹੈ ਉਹਦੀ ਜਿਹੜੀ ਕੁਵਤ ਆ ਦਫਾ ਕਰਨ ਦੀ ਆਪਣੀ ਰਿਆਸਤ ਨੂੰ ਉਹ ਹੁਣ ਦੁਨੀਆ ਮੰਨਦੀ ਹੋ ਤੇ ਉਸ ਤੋਂ ਇਲਾਵਾ ਵੀ ਜੇ जी ਇੰਟਰਨੈਸ਼ਨਲ ਸਾਲਸੀ ਦੀ ਗੱਲ ਕਰੀਏ ਈਰਾਨ ਦੇ ਮਾਮਲੇ ਦੇ ਉੱਤੇ ਫਲਸਤੀਨ ਦੇ ਮਾਮਲੇ ਦੇ ਉੱਤੇ ਤੇ ਉੱਥੇ ਪਾਕਿਸਤਾਨ ਦਾ ਬੜਾ ਇੱਕ ਕਲੀਦੀ ਕਿਰਦਾਰ ਨਜ਼ਰ ਆਇਆ ਫਿਰ ਜੇ ਤਲਕਾਤ ਦੀ ਗੱਲ ਕਰੀਏ ਤੇ ਚੀਨ ਹੋਵੇ ਰੂਸ ਹੋਵੇ ਅਮਰੀਕਾ ਹੋਵੇ ਸੈਂਟਰਲ ਏਸ਼ੀਆ ਦੇ ਮਮਾਲਿਕ ਹੋਣ ਇਹ ਮਿਡਲ ਈਸਟ ਹੋਵੇ ਅਲਹਮਦੁਲਿਲਾ ਪਾਕਿਸਤਾਨ ਨੂੰ ਜਿਹੜਾ ਆਈਸੋਲੇਸ਼ਨ ਦਾ ਤਾਣਾ ਮਿਲਦਾ ਸੀ ਔਰ ਜਿਹੜਾ ਕਿਸੇ ਹੱਦ ਤੱਕ जी ਨਜ਼ਰ ਆ ਰਿਹਾ ਸੀ ਪੀਟੀਆਈ ਦੇ ਦੌਰ ਦੇ ਵਿੱਚ ਉਹਦਾ ਟੋਟਲ ਰਿਵਰਸਲ ਤੇ ਪਾਕਿਸਤਾਨ ਦੀ ਮਕਬੂਲੀਅਤ ਤੇ ਪਾਕਿਸਤਾਨ ਨੂੰ ਮੰਨਣ ਵਾਲੀ ਜਿਹੜੀ ਗੱਲ ਆ ਉਹ ਸਾਨੂੰ ਕਹਿਣ ਦੀ ਹੁਣ ਲੋੜ ਨਹੀਂ ਉਹ ਜਿਹੜੇ ਤਲਕਾਤ ਪਾਕਿਸਤਾਨ ਦੇ ਦੀਗਰ ਦਰਜਨੋਂ ठीक ਮਮਾਲਿਕ ਨਾਲ ਨੇ ਔਰ ਜਿਹੋ ਜੀਆਂ ਗੱਲਾਂ ਹੋ ਰਹੀਆਂ ਨੇ ਦੁਨੀਆ ਹੁਣ ਇਸ ਚੀਜ਼ ਨੂੰ ਮੰਨ ਰਹੀ ਹੈ बहुत बहुत शुक्रिया राणा एहसान अफजल साहब ਸਾਡੇ ਨਾਲ ਮੌਜੂਦ ਸਨ ਗੱਲ ਕਰ ਰਹੇ ਸਾਂ ਅਸੀਂ ਜ਼ਰਾ ਸਿਆਸੀ ਮਾਮਲਾਤ ਦੇ